ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਅੱਜ 22 ਜਨਵਰੀ ਦਿਨ ਹੈਗਾ ਹੈ ਜੀ ਸ਼ੁੱਕਰਵਾਰ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 22 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਜਿਹੜਾ ਆ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮਾਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698 ਦੇ ਉੱਤੇ ਜੀ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਹੜਾ ਕਹਿੰਦੇ ਵੀ ਚੱਕ ਸ਼ੂਮਰ ਆ, ਉਹਨਾਂ ਨੇ ਇਹ ਕਿਹਾ ਆ ਵੀ ਆਪਾਂ ਸੋਮਵਾਰ ਨੂੰ ਜਿਹੜਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਜਿਹੜਾ ਇੰਪੀਚ ਕਰਨ ਵਾਲੇ ਜਿਹੜੇ ਡਾਕੂਮੈਂਟਸ ਆ ਉਹ ਲੈ ਕੇ ਸੈਨੇਟ 'ਚ ਹਾਜ਼ਰ ਹੋਵਾਂਗੇ। ਪਰ ਦੂਜੇ ਪਾਸੇ ਮਿਚ ਮਕੌਨਲ ਕਹਿੰਦੇ ਆ ਵੀ ਫਰਵਰੀ 8 ਤੋਂ ਹੋਣਾ ਚਾਹੀਦਾ। ਸੋ ਹੋ ਸਕਦਾ ਇਹ ਡੇਟ ਚੇਂਜ ਵੀ ਹੋ ਜਾਏ। ਪਰ ਅੱਜ ਜਦੋਂ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਸੰਬੰਧ ਦੇ ਵਿੱਚ ਜਨਵਰੀ 6 ਵਾਲੀ ਜਿਹੜੀ ਆ ਇੰਸੀਡੈਂਟ ਨੂੰ ਡਿਸਕਸ ਕਰ ਰਹੇ ਸੀ ਤੇ ਉਹਨਾਂ ਨੇ ਜਿਹੜਾ ਆ ਸ਼ਬਦ ਰੋਂਗ ਯੂਜ਼ ਕਰ ਲਿਆ। ਉਹ ਤੋਂ ਬਾਅਦ ਜਿਹੜਾ ਆ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜਿਹੜਾ ਉਹਦਾ ਮਜ਼ਾਕ ਚੱਲਿਆ ਹੈਗਾ। ਤੇ ਦੂਜੇ ਪਾਸੇ ਇਹ ਵੀ ਖਬਰ ਆ ਰਹੀ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਸੰਬੰਧ ਦੇ ਵਿੱਚ ਮਿਚ ਮਕੌਨਲ ਜਿਹੜੇ ਆ ਉਹ ਪ੍ਰਾਈਵੇਟਲੀ ਤਾਂ ਗੱਲਾਂ ਬਾਤਾਂ ਕਰ ਰਹੇ ਆ ਵੀ ਜਿਹੜਾ ਟਰੰਪ ਆ ਉਹਨੂੰ ਕਨਵਿਕਟ ਕਰਨਾ ਚਾਹੀਦਾ ਹੈਗਾ। ਕੁਛ ਰਿਪਬਲਿਕਨ ਵੀ ਕਹਿੰਦੇ ਚੁੱਪ-ਚਾਪ ਲੌਬੀ ਕਰ ਰਹੇ ਆ। ਪਰ ਅੱਜ ਦੀ ਡੇਟ ਦੇ ਵਿੱਚ ਕਹਿੰਦੇ ਵੀ ਲੱਗਦਾ ਨਹੀਂ ਸੈਨੇਟ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹ ਇੰਪੀਚ ਹੋਣਗੇ, ਕਿਉਂਕਿ ਜਿਹੜੇ ਨਵੇਂ ਇੱਕ ਸਰਵੇ ਆਏ ਆ NBC ਦੇ ਮੁਤਾਬਕ ਕਹਿੰਦੇ ਪਈ ਜਿਹੜੇ 10 ਵਿੱਚੋਂ ਹਜੇ ਵੀ ਜਿਹੜੇ 7 ਰਿਪਬਲਿਕਨ ਆ ਉਹ ਪ੍ਰੈਜ਼ੀਡੈਂਟ ਟਰੰਪ ਦੀ ਸਪੋਰਟ ਤੇ ਆ। ਜੀ। ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਦੀ ਜਿਹੜੇ ਟਰਾਇਲ ਦੇ ਉੱਤੇ ਕੌਣ ਪ੍ਰਜ਼ਾਈਡ ਕਰੂਗਾ, ਇਹ ਹੁਣ ਜਿਹੜਾ ਉਹ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ। ਵੈਸੇ ਜਦੋਂ ਸਿਟਿੰਗ ਪ੍ਰੈਜ਼ੀਡੈਂਟ ਹੁੰਦੇ ਆ ਤਾਂ ਅਮਰੀਕਾ ਦੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਆ ਉਸ ਟਰਾਇਲ ਨੂੰ ਪ੍ਰਜ਼ਾਈਡ ਕਰਦੇ ਨੇ। ਉਸ ਤੋਂ ਬਾਅਦ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ, ਉਸ ਦਾ ਨਾਮ ਵੀ ਜਿਹੜਾ ਉਹ ਆ ਰਿਹਾ ਸੀਗਾ। ਸੋ ਹੁਣ ਦੇਖਣਾ ਹੋਵੇਗਾ ਵੀ ਜਿਹੜੇ ਆ ਹੁਣ ਸਾਬਕਾ ਰਾਸ਼ਟਰਪਤੀ ਟਰੰਪ, ਨਾਓ ਏ ਸਿਟੀਜ਼ਨ ਟਰੰਪ ਬੇਸਿਕਲੀ ਜਿੱਦਾਂ ਕਹਿ ਰਹੇ ਆ ਵੀ ਉਹਨਾਂ ਨੂੰ ਯੂਨਾਈਟਿਡ ਸਟੇਟ ਦੀ ਜਿਹੜੀ ਸੈਨੇਟ ਦੇ ਵਿੱਚ ਜਿਹੜਾ ਉਹਨਾਂ ਦਾ ਟਰਾਇਲ ਚੱਲੂਗਾ ਉਹ ਕੀ ਹੋਊਗਾ। ਆਲਰੇਡੀ ਉਹਨਾਂ ਨੇ ਆਪਣਾ ਇੱਕ ਵਕੀਲ ਜਿਹੜਾ ਆ ਉਹਨਾਂ ਨੇ ਪਿਕ ਕਰ ਲਿਆ ਹੈਗਾ ਆ। ਸੋ ਹੁਣ ਬਹੁਤ ਸਾਰੇ ਲੋਕ ਆਪੋ ਆਪਣੇ ਓਪੀਨੀਅਨ ਜਿਹੜੇ ਉਹ ਦੇ ਰਹੇ ਹੈਗੇ ਆ। ਸੋ ਲੈਟਸ ਸੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ ਤੇ ਆਉਂਦੇ ਸੋਮਵਾਰ ਤੋਂ ਕੀ ਆ। ਉੱਧਰ ਇੱਕ ਜਿਹੜੇ GOP ਦੇ ਲਾਅ ਮੇਕਰ ਆ ਉਹਨਾਂ ਨੇ ਡੈਮੋਕ੍ਰੇਟਸ ਤੇ ਵਾਈਟ ਹਾਊਸ ਨੂੰ ਕਿਹਾ ਆ ਵੀ ਜਾਂ ਤਾਂ ਕਹਿੰਦੇ ਇੰਪੀਚਮੈਂਟ ਕਰਾ ਲਓ ਤੇ ਜਾਂ ਤੁਸੀਂ ਆਪਣੇ ਕੰਮ ਕਰਾ ਲਓ। ਸੋ ਇਸ ਤੋਂ ਪਹਿਲਾਂ ਜਦੋਂ ਉਹਨਾਂ ਨੇ ਸਹੁੰ ਚੁੱਕਣੀ ਸੀਗੀ ਪ੍ਰੈਜ਼ੀਡੈਂਟ ਬਾਈਡਨ ਨੇ, ਤਾਂ ਉਹਨਾਂ ਨੇ ਇਹ ਜਿਹੜਾ ਸੈਨੇਟ ਨੂੰ ਇਹ ਸਵਾਲ ਪੁੱਛਿਆ ਸੀਗਾ ਵੀ ਕੀ ਤੁਸੀਂ ਦੋਨੋਂ ਕੰਮ ਇਕੱਠੇ ਜਿਹੜੇ ਆ ਉਹ ਕਰ ਸਕੋਗੇ ਜਾਂ ਨਹੀਂ। ਪਰ ਅੱਜ ਜਿਹੜੇ ਕੁਛ ਲਾਅ ਮੇਕਰਸ ਆ ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਉਹ ਸਾਹਮਣੇ ਲਿਆਂਦਾ ਆ। ਸੋ ਇਹ ਚੀਜ਼ਾਂ ਹੁਣ ਦੇਖਣ ਵਾਲੀਆਂ ਰਹਿਣਗੀਆਂ ਵੀ ਇਹ, ਕਿਉਂਕਿ ਇਹ ਕਸ਼ਮਕਸ਼ ਤਾਂ ਇਹ ਜਿਹੜੀ ਖਿੱਚੋਤਾਣ ਆ ਆਪਸ ਦੇ ਵਿੱਚ GOP ਦੀ ਡੈਮੋਕ੍ਰੇਟਸ ਦੀ ਇਹ ਚੱਲਦੀ ਆ ਰਹੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਉਹ ਚੱਲਦੀ ਹੀ ਰਹਿਣੀ ਹੈਗੀ ਆ। ਅਗਲੀ ਖਬਰ ਵੱਲ ਚੱਲੀਏ ਜਿਹੜੀ ਨੈਸ਼ਨਲ ਗਾਰਡਸ ਨੂੰ ਲੈ ਕੇ ਆ। ਆਪਾਂ ਕੱਲ ਵੀ ਖਬਰ ਡਿਸਕਸ ਕੀਤੀ ਸੀ ਵੀ ਕਿਸ ਤਰ੍ਹਾਂ ਜਿਹੜੇ ਨੈਸ਼ਨਲ ਗਾਰਡਸ ਆ ਉਹ ਕਹਿੰਦੇ ਵੀ ਸਾਨੂੰ ਯੂਜ਼ ਕੀਤਾ ਗਿਆ। ਬਾਅਦ ਦੇ ਵਿੱਚ ਇੱਕ ਪਾਰਕਿੰਗ ਲੋਟ ਦੇ ਵਿੱਚ ਜਿੱਥੇ ਇੱਕੋ ਹੀ ਬਾਥਰੂਮ ਸੀ ਤੇ 2 ਨਹਾਉਣ ਵਾਲੇ ਜਿਹੜੇ ਬਾਥਰੂਮ ਸੀਗੇ, 5000 ਨੈਸ਼ਨਲ ਗਾਰਡ ਨੂੰ ਰੱਖਿਆ ਗਿਆ। ਤੇ ਇਹ ਜਦੋਂ ਖਬਰ ਫਿਰ ਬਾਹਰ ਆਈ ਤੇ ਉਸ ਤੋਂ ਬਾਅਦ ਹੁਣ ਜਿਹੜੇ ਬਹੁਤ ਸਾਰੇ ਕਾਂਗਰਸਮੈਨ ਤੇ ਸੈਨੇਟਰ ਅਪਸੈਟ ਵੀ ਹੈਗੇ ਆ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹਨਾਂ ਨੇ ਜਨਰਲ ਡੈਨੀਅਲ ਆਰ ਹੁਕਨਸਨ ਜਿਹੜੇ ਚੀਫ ਹੈਗੇ ਨੈਸ਼ਨਲ ਗਾਰਡ ਬਿਊਰੋ ਦੇ,
ਉਹਨਾਂ ਨਾਲ ਗੱਲਬਾਤ ਕੀਤੀ ਹੈਗੀ ਆ ਵੀ ਇਹ ਗਲਤੀ ਕਿਸ ਤਰ੍ਹਾਂ ਹੋਈ ਹੈਗੀ ਆ, ਕਿਉਂਕਿ ਕਹਿੰਦੇ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਜਨਰਲ ਜਿਹੜਾ ਡੈਨੀਅਲ ਆ ਉਹਨਾਂ ਦੇ ਨਾਲ ਕਾਫੀ ਗੁੱਡ ਸੰਬੰਧ ਹੈਗੇ ਆ, ਕਿਉਂਕਿ ਪ੍ਰੈਜ਼ੀਡੈਂਟ ਬਾਈਡਨ ਦੇ ਜਿਹੜੇ ਲੜਕੇ ਸੀਗੇ ਬਿਊ, ਉਹ ਮੇਜਰ ਸੀਗੇ ਨੈਸ਼ਨਲ ਗਾਰਡ ਦੇ ਵਿੱਚ, ਡੈਲਵੇਅਰ ਆਰਮੀ ਨੈਸ਼ਨਲ ਗਾਰਡ 'ਚ, ਤੇ ਜਨਰਲ ਦੇ ਨਾਲ, ਉਸੇ ਜਨਰਲ ਦੇ ਨਾਲ ਉਹ ਕੰਮ ਕਰਦੇ ਸੀਗੇ। ਸੋ 25,000 ਦੇ ਕਰੀਬ ਨੈਸ਼ਨਲ ਗਾਰਡ ਪਰਸਨਲ ਜਿਹੜੇ ਆ ਉਹ ਕੈਪੀਟਲ ਦੇ ਵਿੱਚ ਰਹੇ ਪਿਛਲੇ ਲਗਭਗ ਹਫ਼ਤੇ ਦੇ ਦੌਰਾਨ, ਜਦੋਂ ਸਹੁੰ ਚੁੱਕ ਸਮਾਗਮ ਹੋਣਾ ਸੀ। ਉਸ ਤੋਂ ਬਾਅਦ ਜਦੋਂ ਇਹ ਨਿਊਜ਼ ਆਈ ਤੇ ਹੁਣ ਜਿਹੜੇ ਜੋ ਬਾਈਡਨ ਹੁਣੀ ਵੀ ਪ੍ਰੈਜ਼ੀਡੈਂਟ ਕਹਿ ਰਹੇ ਆ ਵੀ ਮੈਂ ਹਰ ਇੱਕ ਸਟੇਟ ਦਾ ਜਿਹੜਾ ਗਵਰਨਰ ਆ ਉਹਨਾਂ ਦਾ ਧੰਨਵਾਦ ਕਰੂੰਗਾ ਪਰਸਨਲੀ, ਜਿਨ੍ਹਾਂ ਨੇ ਨੈਸ਼ਨਲ ਗਾਰਡਸ ਉੱਥੇ ਭੇਜੇ ਹੈਗੇ ਆ। ਪਰ ਜਿਹੜੀ ਇਹ ਗਲਤੀ ਹੋਈ ਹੈਗੀ ਆ ਉਸ ਨੂੰ ਵੀ ਉਹ ਇਨਵੈਸਟੀਗੇਟ ਕਰੂਗੇ ਵੀ ਇਹ ਕਿਉਂ ਉਹਨਾਂ ਨਾਲ ਇਸ ਤਰ੍ਹਾਂ ਦਾ ਜਿਹੜਾ ਵਰਤਾਅ ਆ ਉਹ ਕੀਤਾ ਗਿਆ। ਜੀ, ਇਸੇ ਦੇ ਚੱਲਦਿਆਂ ਟੈਕਸਸ ਦੇ ਤੇ ਹੋਰ ਕਈ ਸੂਬਿਆਂ ਨੇ ਆਪਣੇ ਜਿਹੜੇ ਨੈਸ਼ਨਲ ਗਾਰਡਸ ਆ ਉਹਨਾਂ ਨੂੰ ਵਾਪਸ ਜਿਹੜਾ ਉਹ ਬੁਲਾ ਲਿਆ। ਇੱਥੋਂ ਤੱਕ ਵੀ ਜਿਹੜੇ ਫਲੋਰੀਡਾ ਦੇ ਗਵਰਨਰ ਆ ਉਹਨਾਂ ਨੇ ਕਿਹਾ ਵੀ ਨੈਸ਼ਨਲ ਗਾਰਡ ਜਿਹੜੇ ਆ ਉਹ ਜਿਹੜੇ ਸੂਬਿਆਂ ਦੇ ਲਈ ਹੈਗੇ ਉਹ ਨੈਂਸੀ ਪਲੋਸੀ ਦੇ ਸਰਵੈਂਟ ਨਹੀਂ ਹੈਗੇ। ਸੋ ਉਹਨਾਂ ਨੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਸ਼ਬਦ ਵਰਤ ਕੇ, ਜਦ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਆ ਵੀ ਕੈਪੀਟਲ ਹਿੱਲ ਦੇ ਵਿੱਚ ਇਕੱਲੇ ਡੈਮੋਕ੍ਰੇਟਸ ਹੀ ਨਹੀਂ, ਜਿਹੜੇ GOP ਦੇ ਵੀ ਲਾ ਮੇਕਰਸ ਆ ਉਹਨਾਂ ਦੀ ਵੀ ਜਾਨ ਨੂੰ ਉਨਾ ਹੀ ਖਤਰਾ ਜਿਹੜਾ ਉਸ ਟਾਈਮ ਦੇ ਉੱਤੇ ਬਣਿਆ ਹੋਇਆ ਸੀ। ਉੱਧਰ ਜਿਹੜੇ ਆ ਇਮੀਗ੍ਰੇਸ਼ਨ ਦੇ ਨਾਲ ਵੀ ਜਿਹੜਾ ਇਮੀਗ੍ਰੇਸ਼ਨ ਪ੍ਰਪੋਜ਼ਲ ਆ ਜੋ ਬਾਈਡਨ ਹੋਣਾ ਦਾ, ਉਸ ਨੂੰ ਲੈ ਕੇ ਕਾਫੀ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ। ਆਲਰੇਡੀ ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਦੇ ਤਹਿਤ 100 ਦਿਨਾਂ ਦੇ ਲਈ ਡੈਪੂਟੇਸ਼ਨ ਦੇ ਉੱਤੇ ਫਰੀਜ਼ ਲਾਈ ਆ ਕੁਝ ਸਪੈਸ਼ਲ ਜਿਹੜੇ ਆ ਕੇਸਿਸ ਆ ਉਸ ਦੇ ਵਿੱਚ। ਇਸ ਦੇ ਚੱਲਦਿਆਂ ਟੈਕਸਸ ਦੇ ਜਿਹੜੇ ਅਟਾਰਨੀ ਜਨਰਲ ਨੇ ਕੈਨ ਪੈਕਸਟਨ, ਉਹਨਾਂ ਨੇ ਆਲਰੇਡੀ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਇੱਕ ਫੈਡਰਲ ਡਿਸਟ੍ਰਿਕਟ ਕੋਰਟ ਆ ਉਸ ਦੇ ਵਿੱਚ ਲਾਸੂਟ ਫਾਈਲ ਕੀਤਾ ਆ ਵੀ ਇਹ ਜਿਹੜੀ 100 ਦਿਨਾਂ ਦੀ ਫਰੀਜ਼ ਹੈਗੀ ਆ ਡਿਪੋਰਟ ਕਰਨ ਦੇ ਉੱਤੇ ਜਿਹੜੀ ਲਾਈ ਇਹਨਾਂ ਨੇ ਅਨਆਥੋਰਾਈਜ਼ਡ ਇਮੀਗ੍ਰੈਂਟਸ ਨੂੰ, ਇਹ ਟੋਟਲੀ ਗਲਤ ਹੈਗੀ ਆ, ਇਹ ਇੱਦਾਂ ਨਹੀਂ ਕਰਨੀ ਚਾਹੀਦੀ। ਸੋ ਜਿਹੜੇ ਅਟਾਰਨੀ ਜਨਰਲ ਪੈਕਸਟਨ ਆ ਉਹਨਾਂ ਨੇ ਇਸ ਦੇ ਉੱਤੇ ਟੈਂਪਰੇਰੀ ਰਿਸਟ੍ਰੇਨਿੰਗ ਆਰਡਰ ਜਿਹੜਾ ਆ ਉਸ ਨੂੰ ਲਾਉਣ ਦੀ ਜਿਹੜੀ ਉਹ ਮੰਗ ਕੀਤੀ ਹੈਗੀ ਆ ਵੀ ਇਸ ਨੂੰ ਜਿਹੜਾ ਉਹ ਹਾਲ ਦੀ ਘੜੀ ਲਾਗੂ ਉਹ ਨਾ ਹੋਣ ਦਿੱਤਾ ਜਾਵੇ। ਜੀ, ਅਗਲੀ ਖਬਰ 'ਤੇ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹਨਾਂ ਨੇ ਕਾਫੀ ਸਾਰੇ ਐਗਜ਼ੀਕਿਊਟਿਵ ਆਰਡਰਸ ਜਿਹੜੇ ਆ ਉਹ ਸਾਈਨ ਕੀਤੇ ਆ, ਜਿਨ੍ਹਾਂ ਦੇ ਵਿੱਚ ਫੂਡ ਸਟੈਂਪ ਬੈਨੀਫਿਟ ਨੂੰ ਇਨਕਰੀਜ਼ ਕਰਨ ਵਾਲਾ ਵੀ ਇੱਕ ਐਗਜ਼ੀਕਿਊਟਿਵ ਆਰਡਰ ਹੈਗਾ, ਤੇ ਨਾਲ ਦੀ ਨਾਲ ਜਿਹੜੇ ਸਟਿਮੂਲਸ ਚੈੱਕ ਜਿਹੜੇ ਪਿੱਛੇ $600 ਦੇ ਸੀ ਜਿਨ੍ਹਾਂ ਨੂੰ ਨਹੀਂ ਮਿਲੇ ਉਹਨਾਂ ਨੂੰ, ਜਾਂ ਮਿਸਿੰਗ ਹੈਗੇ ਆ ਉਹਨਾਂ ਨੂੰ ਜਲਦੀ ਭੇਜਣ ਵਾਲਾ ਆ। ਅਵਿਕਸ਼ਨ ਬੈਨ ਵੀ ਐਕਸਟੈਂਡ ਕਰ ਦਿੱਤਾ ਗਿਆ ਮਾਰਚ 31 ਤੱਕ। ਸਟੂਡੈਂਟ ਦਾ ਫੈਡਰਲ ਲੋਨ ਜਿਹੜੀਆਂ ਪੇਮੈਂਟਸ ਆ ਉਹ ਸਤੰਬਰ ਤੱਕ ਐਕਸਟੈਂਡ ਜਿਹੜੀਆਂ ਕਰ ਦਿੱਤੀਆਂ ਗਈਆਂ ਆ। ਹੰਗਰ ਨੂੰ ਲੈ ਕੇ ਜਿਹੜਾ ਸਨੈਪ ਪ੍ਰੋਗਰਾਮ ਆ, ਲਗਭਗ ਕਹਿੰਦੇ 12 ਮਿਲੀਅਨ ਫੈਮਿਲੀਜ਼ ਜਿਹੜੀਆਂ ਇਸ ਨੂੰ ਵਰਤਦੀਆਂ ਹੈਗੀਆਂ, ਸੋ ਉਸ ਨੂੰ ਵੀ ਜਿਹੜਾ ਆ ਬੈਨੀਫਿਟ 15% ਇਨਕਰੀਜ਼ ਕਰਨ ਦੇ ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕੀਤੇ ਆ। ਸੋ ਹੰਗਰ ਨੂੰ ਦੇ ਲੈ ਕੇ ਆਪਾਂ ਦੇਖਦੇ ਹੀ ਆ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕਿਸਾਨਾਂ ਦੇ ਨਾਲ ਹੋਇਆ, ਅੰਬਾਨੀ ਅਡਾਨੀ ਈਵਨ ਦੋ ਰਿਚੈਸਟ ਉੱਥੇ ਦੇ ਬੰਦੇ ਆ, ਵੀ ਸਾਰੇ ਹੁਣ, ਕਿਉਂਕਿ ਜੇ ਓਵਰਆਲ ਦੇਖਿਆ ਜਾਵੇ ਰਾਜਕਨਵੀਰ ਸਿੰਘ ਜੀ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਦੁਨੀਆ ਨੂੰ ਹੋਣੀ ਆ ਉਹ ਫੂਡ ਦੀ ਹੋਣੀ ਆ, ਫੂਡ ਤੇ ਪਾਣੀ ਦੀ। ਸੋ ਹੁਣ ਦੇਖੋ ਵੀ ਉਹ ਵੀ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦੇ ਆ, ਤੇ ਸਾਡੇ ਇੱਥੇ USA 'ਚ ਮਾਈਕਰੋਸਾਫਟ ਦੇ CEO ਨੇ 2,52,000 ਦੇ ਕਰੀਬ ਜਿਹੜੇ ਏਕੜਸ ਆ ਜ਼ਮੀਨ ਉਹ ਖਰੀਦੀ ਆ। ਸੋ ਹੁਣ ਤੁਸੀਂ ਦੇਖੋ ਵੀ ਇਹ ਕੰਪਿਊਟਰ ਤਾਂ ਖਾ ਨਹੀਂ ਹੋਣੇ, ਖਾ ਤਾਂ ਅਲਟੀਮੇਟਲੀ ਫੂਡ ਹੀ ਹੋਣਾ ਆ। ਸੋ ਜਿਹੜੇ ਰਿਚ ਬੰਦੇ ਹੀ ਆ ਹੁਣ ਉਹ ਸਾਰੇ ਜ਼ਮੀਨਾਂ ਵੱਲ ਨੂੰ ਹੋ ਗਏ ਆ, ਤੇ ਜਿਹੜਾ ਅਗਲੀ ਵੱਡੀ ਪ੍ਰੋਬਲਮ ਆਣੀ ਆ ਹਿਊਮੈਨਿਟੀ ਨੂੰ ਉਹ ਫੂਡ ਦੀ ਆਣੀ ਹੈਗੀ। ਜੀ, ਤੇ ਪਰ ਇਹ ਦੱਸਦੇ ਜਾਈਏ ਜਿਨ੍ਹਾਂ ਚੀਜ਼ਾਂ ਦਾ ਵਿਰੋਧ ਉੱਥੇ ਪੰਜਾਬ ਦੇ ਵਿੱਚ ਹੋ ਰਿਹਾ, ਅਮਰੀਕਾ ਦੇ ਵਿੱਚ ਉਹ ਬਹੁਤ ਚਿਰ ਦੀਆਂ ਲਾਗੂ ਆ ਤੇ ਇੱਥੇ ਜਿਹੜੀਆਂ ਉਹ ਚੱਲ ਰਹੀਆਂ ਆ। ਸੋ ਇਹ ਜਾਂ ਤਾਂ ਫਿਰ ਇੱਥੇ ਦੇ ਵੀ ਜਿਹੜੇ ਛੋਟੇ ਕਿਸਾਨ ਆ ਉਹਨਾਂ ਨੂੰ ਵੀ ਇੱਦਾਂ ਦਾ ਕੁਝ ਕਰਨਾ ਪਊਗਾ, ਪਰ ਕੈਪੀਟਲਿਸਟ ਮੁਲਕ ਦੇ ਵਿੱਚ ਇੱਦਾਂ ਦਾ ਹੋਣਾ ਨਾਮੁਮਕਿਨ ਹੈਗਾ। ਆਸਟ੍ਰੇਲੀਆ ਦੀ ਇੱਕ ਪਰਿਵਾਰ ਆ ਜਿਹੜਾ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ, ਪਤਾ ਨਹੀਂ ਉਹਨਾਂ ਦੇ ਕੋਲ ਕਿੰਨੇ ਮਿਲੀਅਨ ਏਕੜ ਜਿਹੜੀ ਉਹ ਉਹਨਾਂ ਦੇ ਕੋਲ ਜ਼ਮੀਨ ਜਿਹੜੀ ਆ ਉਹ ਹੈਗੀ ਆ, ਤੇ ਉਹ ਇਸ ਟਾਈਮ ਦੁਨੀਆ ਦੇ ਵਿੱਚ ਇਕਲੌਤਾ ਅਜਿਹਾ ਪਰਿਵਾਰ ਆ ਜਿਹੜੇ ਸਭ ਤੋਂ ਵੱਡੇ ਮਲਕੀਅਤ ਆ ਉਹ ਰੱਖਦੇ ਆ। ਮਲਟੀ ਮਿਲੀਅਨ ਏਕੜਸ ਜਿਹੜੇ ਉਹਨਾਂ ਦੇ ਕੋਲ ਆਸਟ੍ਰੇਲੀਆ 'ਚ ਹੈਗੇ ਨੇ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ,
ਤਾਂ ਜਿਹੜੇ GOP ਦੇ ਕੁਝ ਲਾਅ ਮੇਕਰਸ ਆ ਉਹ ਕਹਿੰਦੇ ਆ ਵੀ $1400 ਜਿਹੜਾ ਸਟਿਮੂਲਸ ਚੈੱਕ ਦੀ ਜਿਹੜੀ ਇਸ ਟਾਈਮ ਚਰਚਾ ਚੱਲ ਰਹੀ ਆ ਪ੍ਰਪੋਜ਼ਲ ਦੀ, ਉਹ ਕਹਿੰਦੇ ਵੀ ਸਿਰਫ ਉਹਨਾਂ ਨੂੰ ਹੀ ਜਿਹੜੇ ਉਹ ਕਿਤੇ ਨਾ ਕਿਤੇ ਦਿੱਤੇ ਜਾਣ ਜਿਸ ਦੇ ਵਿੱਚ ਜਿਨ੍ਹਾਂ ਨੇ ਵੈਕਸੀਨੇਸ਼ਨ ਆ ਉਹ ਲਵਾਈ ਹੈਗੀ ਆ। ਸੋ ਜਿਹੜੇ ਰਿਪਰੈਜ਼ੈਂਟੇਟਿਵ ਸਟੀਵ ਸਟੀਵਰਸ ਓਹਾਇਓ ਤੋਂ ਹੈਗੇ ਨੇ, ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਗੱਲ ਕਰਦੇ ਹੋਏ ਆਖਿਆ, ਕਹਿੰਦੇ ਮੈਂ ਉਮੀਦ ਕਰਦਾ ਵੀ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਇਸ ਆਪਸ਼ਨ ਦੇ ਵੱਲ ਵੀ ਦੇਖਣ ਵੀ ਜਿਹੜੇ $1400 ਜਿਹੜੇ ਆਪਾਂ ਦੇਣੇ ਆ ਵੀ ਇਹਦੇ ਨਾਲ ਐਟਲੀਸਟ ਆਪਾਂ ਹਰਡ ਇਮਿਊਨਿਟੀ ਜਿਹੜੀ ਉਹ ਬਾਏ ਕਰ ਸਕੀਏ। ਸੋ ਜਿਹੜੇ ਬਾਈਡਨ ਹੋਣਾ ਦੇ ਕਰੰਟ ਪਲਾਨ ਦੇ ਤਹਿਤ ਜਿਹੜੇ $1.9 ਟ੍ਰਿਲੀਅਨ ਵਾਲਾ ਆ, $600 ਆਲਰੇਡੀ ਜਿਹੜੇ ਦੂਜੇ ਸਟਿਮੂਲਸ ਪੈਕੇਜ ਦੇ ਵਿੱਚ ਲੋਕਾਂ ਨੂੰ ਦਿੱਤਾ ਗਿਆ ਆ, ਉਸ ਤੋਂ ਜਿਹੜੇ ਆ ਵਾਧੂ ਹੁਣ $1400 ਦੀ ਜਿਹੜੀ ਇਸ ਦੇ ਵਿੱਚ ਮਦ ਉਹਨਾਂ ਨੇ ਰੱਖੀ ਹੋਈ ਆ ਡਾਇਰੈਕਟ ਪੇਮੈਂਟਸ ਨੂੰ ਜਿਹੜੀ ਉਹ ਲੈ ਕੇ। ਹੁਣ ਦੇਖਦੇ ਆ ਵੀ ਇਹ ਆਈਡੀਏ ਜਿਹੜਾ ਟੂਲ ਫੜਦਾ ਆ ਕਿ ਨਹੀਂ। ਘੱਟ ਚਾਂਸ ਹੈਗੇ ਆ ਵੀ ਜਿਹੜੇ ਰਾਈਟ ਨਾਓ ਡੈਮੋਕ੍ਰੇਟਸ ਇਸ ਚੀਜ਼ ਵੱਲ ਨੂੰ ਜਿਹੜੇ ਉਹ ਮੰਨਣਗੇ ਵੀ ਜਿਹੜੇ ਵੈਕਸੀਨੇਸ਼ਨ ਕਰਾਉਣਗੇ ਉਹਨਾਂ ਨੂੰ ਹੀ ਜਿਹੜਾ ਆ ਉਹ 1400 ਜਿਹੜਾ ਉਹ ਦਿੱਤਾ ਜਾਵੇ। ਉਹ ਇੱਕ ਇਨਸੈਂਟਿਵ ਜਿਹੜਾ ਉਹ ਜ਼ਰੂਰ ਬਣਦਾ ਹੈ ਵੈਕਸੀਨੇਸ਼ਨ ਨੰਬਰਸ ਨੂੰ ਜਿਹੜਾ ਉਹ ਉੱਤੇ ਲੈ ਕੇ ਜਾਣ ਦੇ ਲਈ। ਜੀ, ਸੋ ਇਸੇ ਤਰ੍ਹਾਂ ਜਿਹੜਾ ਜੋ ਬਾਈਡਨ ਉਹਨਾਂ ਨੇ ਇੱਕ ਇਹ ਵੀ ਅਨਾਉਂਸ ਕੀਤਾ ਹੈ ਵੀ ਪਹਿਲੇ 100 ਦਿਨਾਂ ਦੇ ਵਿੱਚ ਉਹ $15 ਜਿਹੜਾ ਮਿਨੀਮਮ ਵੇਜ ਵਾਲਾ ਹੈਗਾ ਆ ਇੱਕ ਤਰ੍ਹਾਂ ਨਾਲ ਆਰਡਰ ਉਹ ਲੈ ਕੇ ਆਉਣਗੇ ਤੇ ਹੋਰ ਜਿਹੜੀਆਂ ਪੇਡ ਲੀਵਸ ਫॉर ਫੈਡਰਲ EMPLOYE ਤੇ ਕੰਟਰੈਕਟਰਸ ਦੇ ਲਈ। ਰਾਈਟ ਨਾਓ USA ਦੇ ਵਿੱਚ ਜਿਹੜੀ ਮਿਨੀਮਮ ਵੇਜ ਆ ਉਹ $7 ਤੇ 25 ਸੈਂਟ ਆ, $7 ਤੇ 25 ਸੈਂਟ। ਸੋ ਅਗਲੀ ਖਬਰ ਵੱਲ ਚਲੀਏ ਤੇ ਅੱਜ ਸੈਨੇਟ ਨੇ ਲॉयड ਅਸਟਨ ਜਿਹੜੇ ਪਹਿਲੇ ਬਲੈਕ ਅਮਰੀਕਨ ਹੈਗੇ ਆ ਉਹਨਾਂ ਨੂੰ ਪੈਂਟਾਗਨ ਨੂੰ ਲੀਡ ਕਰਨ ਦੇ ਲਈ ਚੁਣ ਲਿਆ ਹੈਗਾ ਆ। 4 ਸਟਾਰ US ਆਰਮੀ ਦੇ ਜਨਰਲ ਰਹੇ ਹੈਗੇ ਆ, ਕਮਾਂਡਰ ਹੈ US ਸੈਂਟਰਲ ਕਮਾਂਡ ਦੇ 2013 ਤੋਂ ਲੈ ਕੇ 2016 ਤਾਈਂ, ਵਾਈਸ ਚੀਫ ਆਫ ਸਟਾਫ US ਆਰਮੀ ਦੇ 2012 ਤੋਂ ਲੈ ਕੇ 2013 ਤਾਈਂ। ਸੋ ਇਹ ਜੇ ਦੇਖਿਆ ਜਾਵੇ ਆਪਾਂ ਕਨਫਰਮੇਸ਼ਨਸ ਦੇਖਦੇ ਹੁੰਦੇ ਆ ਸੈਨੇਟ ਦੇ ਵਿੱਚ ਬੜੀਆਂ ਕਈ ਵਾਰੀ ਹਾਰਡ ਹੁੰਦੀਆਂ ਹੈਗੀਆਂ, ਪਰ ਇਹਨਾਂ ਦੇ ਸਬੰਧ ਦੇ ਵਿੱਚ 93 ਸੈਨੇਟਰਸ ਜਿਹੜੇ ਆ ਹੱਕ ਦੇ ਵਿੱਚ ਵੋਟ ਪਾਈਆਂ। ਸਿਰਫ 2 ਜਿਹੜੇ ਆ ਇੱਕ ਸੈਨੇਟਰ ਜੌਨ ਹੌਸ਼ਲੇ ਮਿਜ਼ੌਰੀ ਦੇ ਤੇ ਇੱਕ ਮਾਈਕ ਲੀ ਯੂਟਾ ਦੇ, ਦੋਨੋਂ ਹੀ ਰਿਪਬਲਿਕਨ ਆ, ਇਹਨਾਂ ਨੇ ਨਹੀਂ ਵੋਟ ਪਾਈ। ਬਾਕੀ 93 ਜਾਣਿਆਂ ਨੇ ਜਿਹੜੇ ਆ ਹੱਕ ਦੇ ਵਿੱਚ ਪਾਈ ਆ। ਸੋ 5 ਜਾਣੇ ਜਿਹੜੇ ਆ ਉਹ ਐਬਸੈਂਟ ਸੀਗੇ। ਜੀ ਬਿਲਕੁਲ, ਪੈਂਟਾਗਨ ਨੂੰ ਲੀਡ ਕਰਨ ਦੇ ਲਈ ਇਹ ਪਹਿਲੀ ਵਾਰੀ ਆ ਵੀ ਬਲੈਕ ਜਿਹੜੀ ਕਮਿਊਨਿਟੀ ਦੇ ਕਿਸੇ ਲੀਡਰ ਨੂੰ, ਜਨਰਲ ਨੂੰ ਜਿਹੜਾ ਉਹ ਚੁਣਿਆ ਗਿਆ ਹੈਗਾ ਆ। ਇਸ ਕੰਮ ਦੇ ਵਿੱਚ ਜਿਹੜੇ ਜੋ ਬਾਈਡਨ ਪ੍ਰਸ਼ਾਸਨ ਨੇ ਕਾਫੀ ਜਿਹੜੀਆਂ ਪੈੜਾਂ ਆ ਉਹ ਨੱਪੀਆਂ ਆ। ਇੱਕ ਚੀਜ਼ ਹੋਰ ਵੀ ਹਰਜੋਤ ਸਿੰਘ ਜੀ ਦੇਖੀ ਗਈ ਆ ਵੀ ਬਾਈਡਨ ਪ੍ਰਸ਼ਾਸਨ ਨੇ ਭਾਰਤੀ ਮੂਲ ਦੇ ਤਾਂ ਬਹੁਤ ਲੋਕ ਜਿਹੜੇ ਉਸ ਦੇ ਵਿੱਚ ਹੈਗੇ ਆ, ਪਰ ਜਿਨ੍ਹਾਂ ਦੇ ਭਾਜਪਾ ਤੇ RSS ਦੇ ਨਾਲ ਸੰਬੰਧ ਹੈਗੇ ਆ ਉਹਨਾਂ ਨੂੰ ਆਪਣੇ ਜਿਹੜੇ ਆ ਉਹ ਜਿਹੜੇ ਅਹੁਦੇਦਾਰੀਆਂ ਜਿਹੜੀਆਂ ਉਹ ਨਹੀਂ ਦਿੱਤੀਆਂ। ਉਹਨਾਂ ਨੇ ਕੁਛ ਕੁ ਜਿਹੜੇ ਲੋਕ ਜਿਹੜੇ ਓਬਾਮਾ ਪ੍ਰਸ਼ਾਸਨ ਦੇ ਵਿੱਚ ਉਹਨਾਂ ਦੇ ਕਰੀਬ ਰਹਿ ਕੇ ਉਹਨਾਂ ਨੇ ਕੰਮ ਕੀਤਾ ਸੀਗਾ, ਪਰ ਬਹੁਤ ਸਾਰੀਆਂ ਸਾਊਥ ਏਸ਼ੀਅਨ ਜਿਹੜੀਆਂ ਆਰਗੇਨਾਈਜੇਸ਼ਨ ਆ ਉਹਨਾਂ ਦੇ ਦਬਾਅ ਹੇਠ ਇਹਨਾਂ ਨੇ ਜਿਹੜੇ ਕੁਛ ਅਜਿਹੇ ਭਾਰਤੀ ਮੂਲ ਵਾਲੇ ਜਿਹੜੇ ਲੋਕ ਜਿਨ੍ਹਾਂ ਦੀ RSS ਦੇ ਨਾਲ ਸਾਂਝੀ ਜਿਹੜੀ ਵਾਲਤਾ ਹੈਗੀ ਉਹਨਾਂ ਨੂੰ ਨਹੀਂ ਰੱਖਿਆ ਆ। ਇਸ ਗੁਣੋਂ ਬਾਈਡਨ ਪ੍ਰਸ਼ਾਸਨ ਦਾ ਜਿਹੜਾ ਆ ਉਹਨਾਂ ਨੇ ਚੰਗਾ ਕੰਮ ਕੀਤਾ ਆ। ਆਪਾਂ ਦੇਖਿਆ ਸੀ ਜਿਹੜੇ ਸਾਬਕਾ ਪ੍ਰਸ਼ਾਸਨ ਵਾਲੇ ਜੱਫੀਆਂ ਜਿਹੜੇ ਆ ਮੋਦੀ ਨੂੰ ਪਾਉਣ ਵਾਲੇ, RSS ਨੂੰ ਪਾਉਣ ਵਾਲੇ ਜਿਹੜੇ ਉਹ ਕਿਹੜੇ ਸੀਗੇ, ਖੁਦ ਰਾਸ਼ਟਰਪਤੀ ਤੇ ਉੱਥੋਂ ਦਾ ਜਿਹੜਾ ਪ੍ਰਧਾਨ ਮੰਤਰੀ ਹੈ ਇੱਕ ਦੂਜੇ ਦਾ ਚੁਣਾਵੀ ਪ੍ਰਚਾਰ ਜਿਹੜਾ ਉਹ ਕਰਦੇ ਨਜ਼ਰ ਆਏ ਸੀਗੇ। ਜੀ, ਅਗਲੀ ਖਬਰ ਲਾਸ ਵੈਗਸ ਤੋਂ ਆ ਰਹੀ ਹੈਗੀ ਆ, ਜਿੱਥੇ ਕਿ ਇੱਕ ਬੱਸ ਜਿਹੜੀ ਆ ਗ੍ਰੈਂਡ ਕੈਨੀਅਨਸ ਨੂੰ ਜਾ ਰਹੀ ਸੀ, ਉਹ ਉਲਟ ਗਈ, ਜਿਹਦੇ ਨਾਲ ਇੱਕ ਜਾਣੇ ਦੀ ਮੌਤ ਹੋ ਗਈ ਤੇ 2 ਜਾਣੇ ਜਿਹੜੇ ਆ ਬਹੁਤ ਬੁਰੀ ਤਰ੍ਹਾਂ ਜਿਹੜੇ ਫੱਟੜ ਹੋਏ ਹੈਗੇ ਆ। ਇਹ ਲਾਸ ਵੈਗਸ ਦੀ ਇੱਕ ਟੂਰ ਬੱਸ ਜਿਹੜੀ ਸੀਗੀ। ਜੀ, ਹੁਣੇ ਹਰਜੋਤ ਸਿੰਘ ਜੀ ਬ੍ਰੇਕਿੰਗ ਨਿਊਜ਼ ਜਿਹੜੀ ਇਹ ਆ ਰਹੀ ਆ ਵੀ ਰਾਸ਼ਟਰਪਤੀ ਟਰੰਪ ਦੀ ਇੰਪੀਚਮੈਂਟ ਉਹ ਫਰਵਰੀ 9 ਤੋਂ ਜਿਹੜਾ ਟਰਾਇਲ ਆ ਉਹ ਸ਼ੁਰੂ ਹੋਵੇਗਾ। ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ ਤੇ ਜਿਹੜੇ ਮਾਈਨੋਰਿਟੀ ਲੀਡਰ ਮਿਚ ਮਕੋਨਲ ਆ ਉਹਨਾਂ ਦੇ ਦਰਮਿਆਨ ਜਿਹੜਾ ਸਮਝੌਤਾ ਇਹ ਹੋ ਗਿਆ ਆ ਤੇ ਇਹਨਾਂ ਨੇ ਇਸ ਚੀਜ਼ ਨੂੰ ਮੰਨ ਲਿਆ ਵੀ ਹੁਣ ਟਰਾਇਲ ਦੀ ਟਾਈਮਿੰਗ ਜਿਹੜੀ ਆ ਉਹ 9 ਫਰਵਰੀ ਨੂੰ ਰੱਖੀ ਜਾਊਗੀ। 1 ਮਹੀਨਾ ਤੇ 3 ਦਿਨ ਬਾਅਦ ਜਦੋਂ 6 ਜਨਵਰੀ ਨੂੰ ਹਮਲਾ ਹੋਇਆ ਸੀਗਾ US ਦੀ ਕੈਪੀਟਲ ਦੇ ਉੱਤੇ, ਉਸ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਨੂੰ ਦੂਜੀ ਵਾਰੀ ਆਪਣੇ ਕਾਰਜਕਾਲ ਦੇ ਵਿੱਚ ਇੰਪੀਚ ਕੀਤਾ ਗਿਆ ਸੀਗਾ। ਪਹਿਲੀ ਇੰਪੀਚਮੈਂਟ ਦੇ ਵਿੱਚ ਸੈਨੇਟ ਦੇ ਵਿੱਚ ਟਰੰਪ ਹੁਣੀ ਆ ਉਹ ਬਹਾਲ ਕੀਤੇ ਗਏ ਸੀ, ਅਕਵਿਟਡ ਸੀਗੇ, ਤੇ ਹੁਣ ਦੂਜਾ ਜਿਹੜਾ ਟਰਾਇਲ ਆ ਉਹ ਉਹਨਾਂ ਦਾ
9 ਫਰਵਰੀ ਤੋਂ ਉਹ ਚਾਲੂ ਹੋਵੇਗਾ। ਸੋ ਇਹ 13 ਜਨਵਰੀ ਨੂੰ ਹਾਊਸ ਨੇ ਜਿਹੜਾ ਇੱਕ ਇੰਪੀਚਮੈਂਟ ਦਾ ਆਰਟੀਕਲ ਸੀਗਾ ਇਨਸਾਈਟਮੈਂਟ ਆਫ ਇਨਸਰੈਕਸ਼ਨ, ਉਸ ਨੂੰ ਜਿਹੜਾ ਉਹ ਪਾਸ ਕਰ ਦਿੱਤਾ ਸੀ, ਜਿਸ ਦੇ ਵਿੱਚ 10 ਰਿਪਬਲਿਕਨਜ਼ ਨੇ ਵੀ ਇੰਪੀਚਮੈਂਟ ਦੇ ਹੱਕ ਦੇ ਵਿੱਚ ਉਦੋਂ ਵੋਟ ਪਾਈ ਸੀ। ਸੋ ਆਈ ਥਿੰਕ ਇਹਨਾਂ ਨੇ ਇਸ ਗੱਲੋਂ ਸਮਝੌਤਾ ਕਰ ਲਿਆ ਵੀ ਐਟਲੀਸਟ ਇਹਨਾਂ ਦੀ ਕੈਬਨਿਟ ਤੇ ਹੋਰ 2-4 ਮਸਲੇ ਆ ਬਾਈਡਨ ਪ੍ਰਸ਼ਾਸਨ ਦੇ, ਉਸ ਨੂੰ ਪਹਿਲਾਂ ਜਿਹੜਾ ਆ ਉਹ ਚਲਾ ਲਈਏ। ਪਰ ਦੇਖਣਾ ਹੋਊਗਾ ਵੀ ਰਿਪਬਲਿਕਨਜ਼ ਇਸ ਚੀਜ਼ ਨੂੰ ਨਾਲ ਦੇ ਨਾਲ ਕਿੱਦਾਂ ਉਹ ਦੇਖਦੇ ਆ। ਰਾਈਟ ਨਾਓ ਸੈਨੇਟ ਜਿਹੜੀ ਆ ਪੂਰੀ ਤਰ੍ਹਾਂ ਡਿਵਾਈਡਡ ਆ, ਯਾਨੀ ਕਿ 50-50 ਪਾਰਟੀਜ਼ਨ ਸਪਲਿਟ ਜਿਹੜਾ ਆ ਸੈਨੇਟ ਦੇ ਵਿੱਚ ਹੈਗਾ ਆ। ਜੀ, ਅਗਲੀ ਖਬਰ ਵੱਲ ਚਲੀਏ। ਅਜੇ 2 ਦਿਨ ਹੀ ਹੋਏ ਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਆਪਣਾ ਐਡਮਿਨਿਸਟ੍ਰੇਸ਼ਨ ਸੰਭਾਲੇ ਨੂੰ, ਤੇ ਉਹਨਾਂ ਨੇ ਪਹਿਲੇ ਦਿਨ ਹੀ ਇਹ ਜਿਹੜਾ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕਰ ਦਿੱਤਾ ਸੀ ਵੀ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਜਿਨ੍ਹਾਂ ਨੂੰ ਰਿਮੂਵ ਕੀਤਾ ਜਾਂਦਾ ਹੈ ਉਸ ਨੂੰ ਰਿਮੂਵਲ ਨੂੰ ਬੰਦ ਕੀਤਾ ਜਾਵੇ। ਸੋ ਉਹਦੇ ਸੰਬੰਧ ਦੇ ਵਿੱਚ ਟੈਕਸਸ ਦੇ ਅਟਾਰਨੀ ਜਨਰਲ ਨੇ ਆਲਰੇਡੀ ਜਿਹੜਾ ਆ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹਦੇ ਅਗੇਂਸਟ ਲਾ ਸੂਟ ਫਾਈਲ ਕਰ ਦਿੱਤਾ ਆ। ਕਹਿੰਦੇ ਵੀ ਟੈਕਸਸ ਦੇ ਅਟਾਰਨੀ ਜਨਰਲ ਕੈਨ ਪੈਕਸਟਨ ਉਹਨਾਂ ਨੇ ਇਹ ਕਿਹਾ ਆ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਸਟੇਟ ਆਫ ਟੈਕਸਸ ਦੇ ਵਿੱਚ 2 ਹਫ਼ਤੇ ਪਹਿਲਾਂ ਜਿਹੜਾ ਇੱਕ ਐਗਰੀਮੈਂਟ ਹੋਇਆ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਵੀ ਕਿਸੇ ਤਰ੍ਹਾਂ ਦਾ ਵੀ ਜਿਹੜਾ ਇਮੀਗ੍ਰੇਸ਼ਨ ਦਾ ਰੂਲ ਆ ਜੇ ਉਹਦੇ 'ਚ ਚੇਂਜ ਆਉਂਦੀ ਆ ਤੇ ਉਸ ਤੋਂ ਪਹਿਲਾਂ ਜਿਹੜਾ ਆ ਚੇਂਜ ਕਰਨ ਤੋਂ ਸਟੇਟ ਆਫ ਟੈਕਸਸ ਨੂੰ ਪੁੱਛਣਾ ਪਊਗਾ। ਸੋ ਕਹਿੰਦੇ ਵੀ ਉਹ ਜਿਹੜਾ ਆ ਸਾਨੂੰ ਪੁੱਛਿਆ ਨਹੀਂ ਗਿਆ। ਬਲੈਂਕਟ ਐਮਨਿਸਟੀ ਜਿਹੜੀ ਦੇਣ ਜਾ ਰਿਹਾ ਆ ਜੋ ਬਾਈਡਨ, ਇਸ ਸੰਬੰਧ ਦੇ ਵਿੱਚ ਉਹਨਾਂ ਨੇ ਜਿਹੜਾ ਲਾ ਸੂਟ ਆ ਸਟੇਟ ਆਫ ਟੈਕਸਸ ਵੱਲੋਂ ਫਾਈਲ ਕੀਤਾ ਹੈ। ਜੀ, ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ ਆਪਣੀ ਪਹਿਲੀ ਇੰਟਰਨੈਸ਼ਨਲ ਕਾਲ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਵੀ ਜਿਹੜੇ ਅੰਤਰਰਾਸ਼ਟਰੀ ਲੀਡਰ ਆ ਉਹਨੂੰ ਕੀਤੀ ਆ, ਉਹ ਆਪਣੇ ਗਵਾਂਢੀ ਮੁਲਕ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਆ। ਟਰੂਡੋ ਨੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਵੀ ਜਿਹੜਾ ਕੀਸਟੋਨ ਐਕਸਲ ਪ੍ਰੋਜੈਕਟ ਆ ਉਸ ਨੂੰ ਜਿਹੜਾ ਇਹਨਾਂ ਨੇ ਰੋਕਣ ਦੇ ਲਈ ਡਿਸੀਜਨ ਐਗਜ਼ੀਕਿਊਟਿਵ ਆਰਡਰ ਦਿੱਤਾ ਆ, ਉਸ ਨੂੰ ਲੈ ਕੇ ਉਹ ਨਿਰਾਸ਼ ਹੈਗੇ ਆ। ਪਰ ਕਹਿੰਦੇ ਉਹਨਾਂ ਨੇ ਕਿਸੇ ਤਰੀਕੇ ਦੀ ਕੋਈ ਯੂਐਸ ਦੇ ਉੱਤੇ ਸੈਂਕਸ਼ਨਸ ਲਾਉਣ ਦੀ ਉਹਨਾਂ ਨੂੰ ਕੋਈ ਚੇਤਾਵਨੀ ਜਿਹੜੀ ਉਹ ਨਹੀਂ ਦਿੱਤੀ। 30 ਮਿੰਟ ਲੰਬੀ ਜਿਹੜੀ ਆ ਇਹ ਫੋਨ ਕਾਲ ਬਾਈਡਨ ਹੋਣਾ ਦੀ ਜਿਹੜੀ ਇਹ ਚੱਲੀ ਹੈਗੀ ਆ। ਕਹਿੰਦੇ ਵੀ ਆਪਸ ਦੇ ਵਿੱਚ ਪਿਆਰ ਨਾ ਕਹਿ ਲਓ ਵੀ ਇੱਕ ਦੂਜੇ ਦੇ ਨਾਲ ਚੰਗੀਆਂ ਗੱਲਾਂ ਬਾਤਾਂ ਜਿਹੜੀਆਂ ਹੋਈਆਂ ਆ। ਪਰ ਜਿੱਦਾਂ ਕਿਹਾ ਵੀ ਕੀਸਟੋਨ ਐਕਸਲ ਵਾਲੀ ਜਿਹੜੀ ਗੱਲਬਾਤ ਹੋਈ ਆ, ਉੱਧਰ ਜੋ ਬਾਈਡਨ ਨੇ ਕਿਹਾ ਵੀ ਅਸੀਂ ਕੈਨੇਡਾ ਦੇ ਨਾਲ ਮਿਲ ਕੇ ਕੰਮ ਕਰਾਂਗੇ। ਜਿਹੜਾ ਬਾਏ ਅਮਰੀਕਨ ਇਹਨਾਂ ਨੇ ਜਿਹੜੀ ਗੱਲ ਆ ਉਸ ਨੂੰ ਛੋਹਿਆ ਹੈਗਾ ਆ ਟਰੂਡੋ ਦੇ ਨਾਲ ਇਸ ਗੱਲਬਾਤ ਦੇ ਵਿੱਚ। ਟਰੂਡੋ ਦੇ ਉੱਤੇ ਵੀ ਬਹੁਤ ਜ਼ਿਆਦਾ ਜਿਹੜਾ ਰਾਈਟ ਨਾਓ ਪ੍ਰੈਸ਼ਰ ਬਣ ਰਿਹਾ ਹੈਗਾ ਆ, ਖਾਸ ਕਰਕੇ ਕੀਸਟੋਨ ਐਕਸਲ ਪਾਈਪਲਾਈਨ ਦੇ ਪਰਮਿਟਸ ਆ ਉਹਨਾਂ ਨੂੰ ਵਾਪਸ ਲਏ ਜਾਣ ਤੋਂ ਬਾਅਦ, ਕਿਉਂਕਿ ਹਜ਼ਾਰਾਂ ਹੀ ਲੋਕਾਂ ਦੀ ਜਿਹੜੀ ਉੱਥੇ ਜੌਬ ਆ ਉਹ ਇਸ ਦੇ ਕਰਕੇ ਅਲਬਰਟਾ ਜਿਹੜਾ ਹੈਗਾ ਪ੍ਰੋਵਿੰਸ ਉਸ ਦੇ ਵਿੱਚ ਜਾ ਸਕਦੀ ਆ ਤੇ ਉਹ ਜਾਵੇਗੀ। ਸੋ ਉਹਦੇ ਕਰਕੇ ਉਹਨਾਂ ਨੂੰ ਕਾਫੀ ਜ਼ਿਆਦਾ ਦਬਾਅ ਜਿਹੜਾ ਆ ਉਹ ਝੱਲਣਾ ਪੈ ਰਿਹਾ ਆ। ਸੋ ਦੇਖਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਗੁਆਂਢੀ ਮੁਲਕ ਦੇ ਨਾਲ ਕਿੱਦਾਂ ਦੇ ਜਿਹੜੇ ਉਹ ਸੰਬੰਧ ਰਹਿਣਗੇ। ਉੱਧਰ ਅਲਬਰਟਾ ਦੇ ਜਿਹੜੇ ਪ੍ਰੀਮੀਅਰ ਹੈਗੇ ਆ ਉਹਨਾਂ ਨੇ ਜਿਹੜਾ ਇਹ ਆਖਿਆ ਹੈਗਾ ਆ ਜੇਸਨ ਕੈਨੀ ਹੋਣਾ ਨੇ ਵੀ ਬਾਈਡਨ ਹੋਣਾ ਨੇ ਕੀਸਟੋਨ ਐਕਸਲ ਪਾਈਪਲਾਈਨ ਨੂੰ ਰੱਦ ਕਰਕੇ ਆਪਣੇ ਸਭ ਤੋਂ ਚੰਗੇ ਤੇ ਨੇੜਲੇ ਜਿਹੜੇ ਦੋਸਤ ਆ, ਨੇਬਰ ਆ, ਗਵਾਂਢੀ ਆ, ਉਸ ਨੂੰ ਨਾਰਾਜ਼ ਜਿਹੜਾ ਉਹ ਕੀਤਾ ਹੈ ਤੇ ਡਿਸਰਿਸਪੈਕਟ ਕੀਤਾ ਆ, ਉਹਨਾਂ ਦੀ ਇੱਕ ਹਿਸਾਬ ਦੇ ਨਾਲ ਬੇਇੱਜ਼ਤੀ ਕੀਤੀ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਜੇਸਨ ਕੈਨੀ ਹੋਣੀ ਤੇ ਹੋਰ ਜਿਹੜੇ ਵਿਰੋਧੀ ਧਿਰ ਵਾਲੇ ਨੇ ਜਸਟਿਨ ਟਰੂਡੋ ਦੇ ਉੱਤੇ ਕੀਸਟੋਨ ਐਕਸਲ ਪਾਈਪਲਾਈਨ ਨੂੰ ਲੈ ਕੇ ਕਿੱਦਾਂ ਦਾ ਦਬਾਅ ਉਹਨਾਂ ਦੇ ਉੱਤੇ ਬਣਾ ਪਾਉਣਗੇ। ਤੇ ਇੱਧਰ ਅਮਰੀਕਾ ਦੇ ਵਿੱਚ ਵੀ ਇਸ ਨੂੰ ਆਲਰੇਡੀ ਆਪਾਂ ਇਸ ਨੂੰ ਪਾਰਟੀਜ਼ਨ ਲਾਈਨ ਦੇ ਉੱਤੇ ਚੱਲਦੇ ਦੇਖਿਆ ਆ। ਓਬਾਮਾ ਪ੍ਰਸ਼ਾਸਨ ਦੇ ਵਿੱਚ ਇਸ ਨੂੰ ਰੋਕ ਕੇ ਰੱਖਿਆ ਗਿਆ ਸੀ, ਟਰੰਪ ਪ੍ਰਸ਼ਾਸਨ ਨੇ ਇਸ ਨੂੰ ਹਰੀ ਝੰਡੀ ਦਿੱਤੀ ਤੇ ਪਹਿਲੇ ਦਿਨ ਆ ਕੇ ਜਿਹੜੇ ਆ ਬਾਈਡਨ ਪ੍ਰਸ਼ਾਸਨ ਨੇ ਇਸ ਨੂੰ ਫੇਰ ਰੋਕ ਦਿੱਤਾ ਹੈਗਾ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਨੇ ਸਿਵਲ ਰਾਈਟਸ ਪ੍ਰੋਬ ਜਿਹੜਾ ਆ ਲਾਸ ਐਂਜਲਸ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਦਾ ਸ਼ੁਰੂ ਕਰ ਦਿੱਤਾ ਹੈਗਾ। ਕੈਲੀਫੋਰਨੀਆ ਦੀ ਜਿਹੜੀ ਲਾਸ ਐਂਜਲਸ ਕਾਉਂਟੀ ਆ, ਕਹਿੰਦੇ ਵੀ ਉੱਥੇ ਦਾ ਜਿਹੜਾ ਸ਼ੈਰਿਫ ਡਿਪਾਰਟਮੈਂਟ ਆ ਵਨ ਆਫ ਦਾ ਲਾਰਜੈਸਟ ਆ ਪੂਰੇ ਮੁਲਕ ਦੇ ਵਿੱਚ। ਤੇ ਕਹਿੰਦੇ ਵੀ ਇਸ ਡਿਪਾਰਟਮੈਂਟ ਨੇ ਵਾਰ-ਵਾਰ ਲੋਕਾਂ ਦਾ ਕੌਨਸਟੀਟਿਊਸ਼ਨਲ ਰਾਈਟ ਜਿਹੜਾ ਆ ਉਹਨੂੰ ਵਾਇਲੇਟ ਕੀਤਾ ਆ। ਤੇ ਜਿਹੜੇ ਅਟਾਰਨੀ ਜਨਰਲ ਜ਼ਾਵੀਅਰ ਬਸੇਰਾ ਆ ਉਹਨਾਂ ਨੇ ਕਿਹਾ ਵੀ ਅਸੀਂ ਪੂਰੀ ਜਿਹੜੀ ਆ ਸ਼ੈਰਿਫ ਡਿਪਾਰਟਮੈਂਟ ਦਾ ਜਿਹੜਾ ਮਿਸਕੰਡਕਟ, ਕੰਟਰੋਵਰਸ਼ੀਅਲ ਸ਼ੂਟਿੰਗਸ
ਰੈਜ਼ਿਸਟੈਂਸ ਟੂ ਓਵਰਸਾਈਟ ਫਰੋਮ ਸ਼ੈਰਿਫ ਐਲੈਕਸ ਵਿਲੇਨੁਏਵਾ, ਇਹ ਸਾਰਾ ਜਿਹੜਾ ਆ ਇਨਵੈਸਟੀਗੇਟ ਕਰਾਂਗੇ। ਜੀ ਹਰਜੋਤ ਸਿੰਘ ਜੀ, ਕੋਵਿਡ ਦੇ ਨਾਲ ਸੰਬੰਧਿਤ ਖਬਰਾਂ ਦੇ ਵਿੱਚ ਜੇ ਗੱਲ ਕਰਦੇ ਜਾਈਏ, ਆંકੜੇ ਅਜੇ ਵੀ ਜਿਹੜੇ ਉਹ ਤਾਂ ਵੱਲ ਨੂੰ ਉਛਲ ਰਹੇ ਨੇ, ਉਧਰ ਨੂੰ ਵੱਧ ਰਹੇ ਨੇ। ਸੋ ਸਾਰਿਆਂ ਨੂੰ ਇhtiyਾਤ ਧਿਆਨ ਰੱਖਣ ਦੇ ਲਈ ਉਸੇ ਤਰੀਕੇ ਦੇ ਨਾਲ ਆਖਿਆ ਜਾ ਰਿਹਾ ਹੈਗਾ ਆ। ਤੇ ਉਧਰ ਜਿਹੜੇ ICUs ਤੇ ਹਸਪਤਾਲਾਂ ਦੇ ਵਿੱਚ ਜਿਹੜੀ ਦਰ ਹੈਗੀ ਆ, ਉਹ ਅਜੇ ਵੀ ਉਸੇ ਤਰੀਕੇ ਦੇ ਨਾਲ ਤਕਰੀਬਨ ਭਰੀ ਹੋਈ ਹੀ ਨਜ਼ਰ ਜਿਹੜੀ ਉਹ ਆ ਰਹੀ ਆ। ਉਧਰ ਵੈਕਸੀਨੇਸ਼ਨ ਜਿਹੜੀ ਆ ਉਹ ਚੱਲ ਰਹੀ ਹੈਗੀ ਆ, ਤੇ ਵੈਕਸੀਨੇਸ਼ਨ ਦਾ ਅਜੇ ਵੀ ਬਿਲਕੁਲ ਕਹਿ ਸਕਦੇ ਹਾਂ ਵੀ ਇੰਨਾ ਸਟ੍ਰੀਮਲਾਈਨ ਪ੍ਰੋਸੈਸ ਜਿਹੜਾ ਆ ਉਹ ਨਹੀਂ ਚੱਲ ਰਿਹਾ। ਬਹੁਤ ਸਾਰੇ ਲੋਕ ਜਿਹੜੇ ਉਹ ਲਵਾਉਣਾ ਚਾਹ ਰਹੇ ਨੇ, ਤੇ ਪਰ ਉਹਨਾਂ ਨੂੰ ਕਹਿੰਦੇ ਅਪਾਇੰਟਮੈਂਟ ਨਹੀਂ ਮਿਲ ਰਹੀ। ਇਹ ਜਿਹੜੀ ਖਬਰ ਸੀ ਵੀ ਫੀਮਾ ਦੇ ਦੁਆਰਾ 100 ਜਿਹੜੀਆਂ ਅਜਿਹੀਆਂ ਸਾਈਟਸ ਜਿਹੜੀਆਂ ਪੂਰੇ ਅਮਰੀਕਾ ਦੇ ਵਿੱਚ ਬਣਾਈਆਂ ਜਾਣਗੀਆਂ, ਜਿਸ ਦੇ ਤਹਿਤ ਉਹ ਰੋਜ਼ਾਨਾ 6000 ਹਰ ਇੱਕ ਸਾਈਟ 6000 ਜਿਹੜੀ ਆ ਉਹ ਲੋਕਾਂ ਨੂੰ ਡੋਸਿਸ ਜਿਹੜੀਆਂ ਉਹ ਲਾਇਆ ਕਰਨਗੀਆਂ ਵੈਕਸੀਨੇਸ਼ਨ ਦੀਆਂ। ਸੋ ਇਸ ਦੇ ਨਾਲ ਇਸ ਦੇ ਵਿੱਚ ਤੇਜ਼ੀ ਲਿਆਉਣ ਦੀ ਕੋਸ਼ਿਸ਼ ਜਿਹੜੀ ਆ ਉਹ ਹੁਣ ਫੈਡਰਲ ਸਰਕਾਰ ਦੇ ਦੁਆਰਾ ਕੀਤੀ ਜਾ ਰਹੀ ਆ। ਉਧਰ ਹਰਜੋਤ ਸਿੰਘ ਜੀ, ਵੈਕਸੀਨੇਸ਼ਨ ਦੀ ਗੱਲ ਕਰਦੇ ਜਾਈਏ ਤਾਂ ਟੈਕਸਸ ਦੇ ਵਿੱਚ ਹੈਰਿਸ ਕਾਉਂਟੀ ਦੇ ਵਿੱਚ ਇੱਕ ਡਾਕਟਰ ਜਿਹੜਾ ਆ ਉਸ ਨੂੰ ਜਿਹੜਾ ਜੁਰਮਾਨਾ ਵੀ ਕੀਤਾ ਹੈ, ਉਸ ਨੂੰ ਫੜਿਆ ਵੀ ਗਿਆ, ਨੌਕਰੀ ਤੋਂ ਉਸ ਨੂੰ ਕੱਢ ਦਿੱਤਾ ਗਿਆ, ਕਿਉਂਕਿ ਉਸ ਨੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੈਕਸੀਨੇਸ਼ਨ ਜਿਹੜੀ ਉਹ ਲਾਉਣ ਦੇ ਲਈ ਉਹ ਕਾਉਂਟੀ ਦੇ ਜਿਹੜੇ ਦਫ਼ਤਰ ਦੇ ਵਿੱਚੋਂ ਉੱਥੋਂ ਚੋਰੀ ਕਰਕੇ ਜਿਹੜਾ ਕਹਿੰਦੇ ਉਹ ਲੈ ਗਿਆ, ਤੇ ਉਸਨੇ ਬਾਅਦ ਦੇ ਵਿੱਚ ਆਪਣੇ ਦੋਸਤਾਂ ਮਿੱਤਰਾਂ ਨੂੰ ਜਿਹੜੀ ਆ ਉਹ ਵੈਕਸੀਨੇਸ਼ਨ ਜਿਹੜੀ ਦਿੱਤੀ। 9 ਡੋਜ਼ਿਸ ਕਹਿੰਦੇ ਆ ਡਾਕਟਰ ਹਸਨ ਮਲਕ ਜਿਹੜਾ ਆ ਉਹ ਦੱਸਿਆ ਜਾ ਰਿਹਾ ਹੈਗਾ ਆ। ਨਹੀਂ, ਮਲਕ ਨਹੀਂ, ਡਾਕਟਰ ਹਸਨ ਗੋਕਲ ਸੌਰੀ ਜੀ, ਗੋਕਲ ਜੀ। ਸੋ ਇਹ ਦੇਖ ਲਓ ਵੀ ਹੁਣ ਆਪਾਂ ਵੀ ਕਈ ਪੰਜਾਬੀ ਵੀ ਮੈਂ ਦੇਖਦਾ ਵੀ ਡਰੀ ਜਾਂਦੇ ਵੀ ਨਹੀਂ ਅਸੀਂ ਟੀਕਾ ਨਹੀਂ ਲਵਾਉਣਾ, ਪਤਾ ਨਹੀਂ ਕੀ ਹੋ ਜਾਣਾ ਆ, ਤੇ ਇੱਧਰ ਡਾਕਟਰ ਜਿਹੜੇ ਆ ਉਹ ਟੀਕੇ ਚੋਰੀ ਕਰ ਰਹੇ ਆ, ਹੈਰਿਸ ਚੋਰੀ ਕਾਉਂਟੀ ਕਰਕੇ ਆਪਾਂ ਰਿਸ਼ਤੇਦਾਰਾਂ ਦੇ ਦੋਸਤਾਂ ਮਿੱਤਰਾਂ ਦੇ ਲਾ ਦਈਏ ਛੇਤੀ ਤੋਂ ਛੇਤੀ, ਹਨਾ। ਸੋ ਇਹਦਾ ਮਤਲਬ ਇਹ ਕੋਈ ਡਰਨ ਵਾਲੀ ਐਡੀ ਗੱਲ ਨਹੀਂ, ਜਿਹਦਾ ਨੰਬਰ ਆਉਂਦਾ ਆ ਆਪਣਾ ਟੀਕਾ ਲਵਾਉਣ ਦਾ, ਉਹਨੂੰ ਛੇਤੀ ਤੋਂ ਛੇਤੀ ਲਵਾ ਲੈਣਾ ਚਾਹੀਦਾ ਹੈਗਾ। ਸੋ ਕਹਿੰਦੇ ਭਈ ਉੱਥੇ ਮੋਡਰਨਾ COVID-19 ਦੇ ਵੈਕਸੀਨ ਆਏ ਸੀ 11 ਕਿ 12 ਜਿਹੜੀਆਂ ਵਾਇਲਸ ਆ, ਇਹ ਟੀਕੇ ਆ, ਉਸਨੇ ਡਾਕਟਰ ਸਾਹਿਬ ਨੇ ਚੋਰੀ ਕਰ ਲਏ ਜੀ। ਤੇ ਬਾਅਦ ਦੇ ਵਿੱਚ ਇਹਨੂੰ ਹਰਜੋਤ ਸਿੰਘ ਜੀ ਜੁਰਮਾਨਾ ਵੀ ਕੀਤਾ ਗਿਆ, ਤੇ ਹੁਣ ਨੌਕਰੀ ਤੋਂ ਜਿਹੜਾ ਉਸਨੂੰ ਕੱਢ ਦਿੱਤਾ ਗਿਆ। ਇਹ ਮੈਨੂੰ ਲੱਗਦਾ ਵੀ ਇਹਦੇ ਕਿਤੇ ਨਾ ਕਿਤੇ, ਕਿਉਂਕਿ ਇਹ ਹੁਣ ਪਤਾ ਹੀ ਆ ਵੀ ਇਹਦੇ ਨਾਂ ਤੋਂ ਪਤਾ ਲੱਗਦਾ ਹੀ ਆ ਵੀ ਇਹ ਕਿੱਥੋਂ ਦਾ ਆ, ਤੇ ਆਪਣੇ ਜਿਹੜੇ ਨਾਲ ਦੇ ਆ ਉਹ ਪ੍ਰੈਸ਼ਰ ਵੀ ਪਾਉਂਦੇ ਹੋਣੇ ਆ, ਤੂੰ ਕਾਹਦਾ ਡਾਕਟਰ ਲੱਗਾ, ਤੂੰ ਸਾਡੇ ਟੀਕਾ ਨਹੀਂ ਲਾ ਸਕਦਾ। ਬਾਅਦ ਦੇ ਵਿੱਚ ਏਦਾਂ ਉੱਤੇ ਪ੍ਰੈਸ਼ਰ ਪਾ ਕੇ ਉਹਨੇ ਜਿਹੜਾ ਸ਼ਾਇਦ ਕੀਤਾ ਹੋਵੇ। ਸੋ ਪਰ ਇਹ ਆ ਵੀ ਇਸਨੇ ਕਰੀਅਰ ਜਿਹੜਾ ਉਹ ਆਪਣਾ ਕਿਤੇ ਨਾ ਕਿਤੇ ਆ ਇਹ ਚੀਜ਼ ਕਰਕੇ ਜਿਹੜਾ ਉਹ ਤਬਾਹ ਕਰ ਲਿਆ। ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਜਿਹੜਾ ਹੈਰਿਸ ਕਾਉਂਟੀ ਪਬਲਿਕ ਹੈਲਥ ਵਾਲਿਆਂ ਨੇ ਜਿਹੜੇ ਇਸ ਦੇ ਬਾਰੇ ਉਹ ਦੱਸਿਆ ਹੈਗਾ, ਕਹਿੰਦੇ ਵੀ ਲੈਫਟ ਓਵਰ ਡੋਜ਼ਿਸ ਨੂੰ ਲੈ ਕੇ ਅਜੇ ਕੋਈ ਪਾਲਿਸੀ ਨਹੀਂ ਹੈਗੀ, ਤੇ ਇਹ ਸ਼ਾਇਦ ਜਿਹੜੇ ਬਚੇ ਸੀਗੇ ਉਹ ਚੱਕ ਕੇ ਘਰੇ ਜਿਹੜਾ ਉਹ ਲੈ ਗਿਆ, ਤੇ ਉਹਨੇ ਟੀਕੇ ਜਿਹੜੇ ਉਹ ਲਾਤੇ, ਤੇ ਹੁਣ ਜਿਹੜਾ ਹੈ ਉਸ ਨੂੰ ਖਾਮਿਆਜ਼ਾ ਜਿਹੜਾ ਉਹ ਭੁਗਤਣਾ ਪੈ ਰਿਹਾ ਹੈਗਾ ਆ। ਸੋ ਕਰੋਨਾ ਦੀ ਆਪਾਂ ਗੱਲ ਕਰਦੇ ਸੀ, ਜੇ UK ਦੇ ਵਿੱਚ ਜਿਹੜਾ ਨਵਾਂ ਵੇਰੀਐਂਟ ਲੱਭਿਆ ਗਿਆ ਕਰੋਨਾ ਦਾ, ਉਹ ਹੁਣ ਨਵੀਂ ਖਬਰ ਆ ਰਹੀ ਆ। ਬੋਰਿਸ ਜੌਨਸਨ UK ਦੇ ਪ੍ਰਾਈਮ ਮਿਨਿਸਟਰ ਕਹਿ ਰਹੇ ਆ ਵੀ ਇਹ ਬਹੁਤ ਖਤਰਨਾਕ ਆ। ਜਿੱਦਾਂ ਪਹਿਲਾਂ ਲੱਗਦਾ ਸੀ ਵੀ ਕਹਿੰਦੇ ਵੀ ਇਹ ਫੈਲਣ ਦੇ ਵਿੱਚ ਤਾਂ ਬਹੁਤ ਜ਼ਿਆਦਾ ਖਤਰਨਾਕ ਆ, ਵੀ ਸ਼ਾਇਦ ਇਹਨੂੰ ਕੰਟਰੋਲ ਕਰਨਾ ਸੌਖਾ ਹੋਊਗਾ, ਪਰ ਉਹ ਕਹਿੰਦੇ ਵੀ ਜਿਹੜੇ ਨਵੇਂ ਐਵੀਡੈਂਸ ਮਿਲੇ ਆ ਉਹਦੇ ਮੁਤਾਬਕ ਇਹ ਜਿਹੜਾ ਆ ਕਾਫੀ ਸਟਰੋਂਗ ਹੈਗਾ ਆ, ਤੇ ਕਹਿੰਦੇ ਵੀ ਇਹ ਵੀ ਜਿਹੜੇ ਐਵੀਡੈਂਸ ਮਿਲੇ ਆ ਜਿਨ੍ਹਾਂ ਨੂੰ ਵੈਕਸੀਨ ਲੱਗਿਆ ਆ, ਉਹਨਾਂ ਨੂੰ ਵੀ ਇਹ ਜਿਹੜਾ ਹੋ ਸਕਦਾ ਹੈਗਾ। ਨਵੇਂ ਵਾਈਬ੍ਰੈਂਟ ਦਾ ਨਾਮ B.1.1.1.7 ਕਰਕੇ ਦੱਸਿਆ ਜਾ ਰਿਹਾ ਹੈ। ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ। ਕੱਲ੍ਹ ਨੂੰ ਇਮੀਗ੍ਰੇਸ਼ਨ ਦਾ ਜਿਹੜਾ ਉਹ ਪ੍ਰੋਗਰਾਮ ਹੋਣਾ ਹੈ ਸਵੇਰੇ ਜਿਹੜਾ ਜੀ 9 ਤੋਂ 10 ਵਜੇ ਤੱਕ, ਜਿਸ ਦੇ ਵਿੱਚ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਕੀਆਣਾ ਆਪਣੇ ਨਾਲ ਜੁੜਨਗੇ। ਕੀ ਇਮੀਗ੍ਰੇਸ਼ਨ ਪਾਲਿਸੀਜ਼ ਦੇ ਵਿੱਚ ਚੇਂਜਸ ਦੇ ਬਾਰੇ ਗੱਲਬਾਤ ਹੋ ਰਹੀ ਆ, ਕੀ ਕੁਛ ਚੇਂਜ ਹੋਇਆ ਆ, ਕੀ ਜਿਹੜਾ ਐਗਜ਼ੀਕਿਊਟਿਵ ਆਰਡਰ ਜਿਹੜਾ ਉਹ ਆਖ ਰਿਹਾ ਆ, ਤੇ ਰਾਈਟ ਨਾਓ ਜਿਹੜਾ ਮਸਲਾ ਇਸ ਟਾਈਮ ਸਾਰਿਆਂ ਦੁਨੀਆ ਦੇ ਵਿੱਚ, ਖਾਸ ਕਰਕੇ ਭਾਰਤ ਵਿੱਚ ਜਿਹੜਾ ਜ਼ੋਰਾਂ ਸ਼ੋਰਾਂ ਦੇ ਨਾਲ ਜਿਹੜਾ ਉਹ ਚਲਾਇਆ ਜਾ ਰਿਹਾ ਆ ਵੀ ਸਾਰੇ ਦੇ ਸਾਰੇ ਲੋਕਾਂ ਨੂੰ ਹੀ ਜਿਹੜਾ ਆ ਉਹਨਾਂ ਨੇ ਕਰ ਦੇਣਾ ਜੀ, ਹੁਣ ਐਮਨੈਸਟੀ ਜਿਹੜੀ ਉਹ ਦੇ ਦੇਣੀ ਆ। ਉਸ ਦੇ ਬਾਰੇ ਆਪਾਂ ਕੋਖ ਦੇ ਵਿੱਚ ਜਿਹੜੀ ਉਹ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਉਹ ਗੱਲਬਾਤ ਆ ਉਹ ਕਰਾਂਗੇ। ਤੇ ਜਾਣ ਤੋਂ ਪਹਿਲਾਂ ਦੱਸਦੇ ਜਾਈਏ, ਅੱਜ ਵੀਕਐਂਡ ਤੋਂ ਪਹਿਲਾਂ ਡਾਓ ਜੋਨਸ ਦੇ ਵਿੱਚ 179 ਪੁਆਇੰਟਾਂ ਦੀ ਗਿਰਾਵਟ ਹੋਈ ਆ, 30,997 ਦੇ ਉੱਤੇ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 12 ਪੁਆਇੰਟ ਵਧੇ,
13,543 ਦੇ ਉੱਤੇ ਇਹ ਕਲੋਜ਼ ਹੋਇਆ। S&P ਦੇ ਵਿੱਚ 11 ਪੁਆਇੰਟ ਘਟੇ, 3841 ਦੇ ਉੱਤੇ ਇਹ ਕਲੋਜ਼ ਹੋਇਆ। ਸੋਨੇ ਦੀ ਕੀਮਤ $1855 ਪ੍ਰਤੀ ਆਉਂਸ ਰਹੀ। ਜੀ, ਇੱਕ $US ਦੀ ਕੀਮਤ ਕੈਨੇਡਾ ਦੇ $1 ਤੇ 27 ਸੈਂਟ ਦੇ ਬਰਾਬਰ ਰਹੀ ਆ। ਇੱਕ $US ਦੀ ਕੀਮਤ ਇੰਡੀਆ ਦੇ 73 ਰੁਪਏ ਦੇ ਬਰਾਬਰ ਰਹੀ ਆ। ਜੀ, ਤੇ ਹੁਣ ਇੱਥੇ ਜਿਹੜਾ ਆਪਾਂ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।